ਇਸ ਹਾਤੇ ਦੇ ਵਿੱਚ ਕਿੰਨੇ ਕਮਰੇ ਹੁੰਦੇ ਸਨ? ਇਹ ਖਾਤੇ ਦੇ ਵਿੱਚ ਜੀ 4 ਇੱਥੇ ਇੱਕ ਘਰ ਇੱਥੇ ਨਾਲ 4 ਕਮਰੇ ਇਹ ਸੀਗੇ। ਇੱਕ ਇੱਥੇ ਕਮਰਾ ਸੀ, ਉਹ ਇੱਕ ਸੀਗਾ। ਇੱਕ ਅਗਲੇ ਪਾਸੇ ਜੋ 2 ਸੀਗੇ। ਸਾਹਮਣੇ ਉੱਚ ਤਕਰੀਬਨ 3 ਕਮਰੇ ਸੀ। ਉਹ ਪਾਰਪੂਰ ਚੱਕਦਾ ਹੁੰਦਾ ਉਹ ਪਾ 7 ਮਣ ਪੱਕਾ ਪਾ ਚੁੱਕ ਜਾਂਦਾ ਸੀ। ਉਹ ਜਿਹੜਾ 7 ਮਣ 7 ਮਣ ਬੋਰੀ ਵਿੱਚ ਪਾ। ਕੀ ਨਾਂ ਸੀ ਉਹਦਾ ਜਿਹੜਾ ਚੁੱਕਦਾ ਸੀ? ਜਗੀਰ ਸਿੰਘ। ਇਹ ਅੱਜ ਵੀ ਕਮਾਦ ਜੇ ਉਸ ਪਿਆਲੇ ਅੱਜ ਵੀ ਕਮਾਲ ਖਲੋਤਾ ਜੀ। ਬਿਲਕੁਲ ਉਸ ਮਿੱਟੀ ਨੂੰ ਹੱਥ ਲਾ ਕੇ ਬੜੀ ਖੁਸ਼ੀ ਹੁੰਦੀ ਆ ਜਿੱਥੇ ਸਾਡੇ ਬਜ਼ੁਰਗਾਂ ਦੇ ਪੈਰ ਪਏ ਆ। ਆਪਣੀ ਹੱਥੀਂ ਬਣਾਈ। ਹਾਂ। ਹਾਂਜੀ, ਅਸੀਂ ਇਸ ਵੇਲੇ ਚੱਲੇ ਆ ਉਹ ਹਾਤਾ ਉਹ ਘਰ ਜਿਹੜਾ ਉਸ ਵੇਲੇ ਹੈ ਸੀ ਦਰਸ਼ਨ ਸਿੰਘ ਉਹਨਾਂ ਦਾ। ਉਸ ਥਾਂ ਤੇ ਬੇਸ਼ੱਕ ਨਵੇਂ ਘਰ ਬਣ ਚੁੱਕੇ ਨੇ, ਲੇਕਿਨ ਐਗਜ਼ੈਕਟਲੀ ਬਾਬਾ ਜੀ ਉਸ ਥਾਂ ਤੇ ਲੈ ਕੇ ਜਾ ਰਹੇ ਜਿੱਥੇ ਇਹਨਾਂ ਦੇ ਵੱਡਿਆਂ ਦਾ ਘਰ ਸੀ। ਉਹ ਜਗ੍ਹਾ ਆਪਣੇ ਕੋਲ ਹੀ ਥਾਂ ਨਾ ਮੈਂ ਦੇ ਉਹ ਮੈਂ ਖੱਡੇ ਮੈਂ ਉਹ ਕਈ ਆਪਣੀ ਵਿੱਚ ਪਾਇਆ ਉਹ ਜਿੱਥੇ ਆਪਾਂ ਮੈਂ ਕਈ ਪਾਇਆ। ਇਹ ਹੱਥ ਹੁਣ ਕਿਹਦੇ ਕੋਲ? ਇਹ ਤਾਂ ਸਾਡੇ ਹੀ ਬੰਦੇ। ਅੱਛਾ ਆ ਸਾਰੀ ਲੜੀ ਹੁੰਦੀ ਸੀ। ਹਾਟ ਵਾਲਾ ਅੱਜ ਵੀ ਕਿਹੜਾ ਜੀ ਬਾਬਾ? ਇੱਥੋਂ ਸ਼ੁਰੂ ਹੋ ਗਿਆ? ਨਹੀਂ ਅਗਲਾ। ਹਾਂ ਅਜੇ ਫਾਟ ਕੇ ਚੀਰੀ ਵੀ ਪਈ। ਅੱਛਾ ਉਹ ਵੀ ਸਾਨੀਆਂ ਫਿਰ ਉਹ ਵੀ ਨਹੀਂ ਆਹ ਟਾਲੀ ਇਹ ਹਾਤਾ ਜੀ ਦਿਖਾਓ ਜੀ। ਇਸ ਥਾਂ ਤੇ ਤੁਹਾਡੇ ਵੱਡਿਆਂ ਦਾ ਘਰ ਸੀ ਜੀ। ਹਾਂ ਹਾਂ ਹਾਂ। ਇਹ ਜਗੀਰ ਸਿੰਘ ਦਾ ਸੀ। ਅੱਛਾ ਅੱਛਾ ਅੱਛਾ। ਸਾਡੇ ਵੱਡੇ ਨੇ ਤੇ ਹੱਥੇ ਹੁਣ ਇੱਥੇ ਕੌਣ ਰਹਿ ਰਹੀ ਹੈ? ਇੱਥੇ ਅਕਸਰ ਬਰਾਦਰੀ ਰਹਿੰਦੇ ਇੱਥੇ। ਅੱਛਾ ਅੱਛਾ ਅੱਛਾ। ਕੋਈ ਜੀ ਅੰਦਰ ਥੋੜਾ ਜਿਹਾ ਕਿੱਥੇ ਇੱਥੇ ਗਾ ਜਿੱਥੇ ਉਹ ਪੱਥਰ ਜਿਹਾ ਪਿਆ। ਆਓ ਨਾ ਇਟਪਾਲ ਸਾਹਿਬ, ਆ ਜਾਓ ਆ ਜਾਓ। ਇਹ ਜਗ੍ਹਾ ਤੇ ਫਟ ਹੁੰਦਾ ਸੀ। ਉਦੋਂ ਤਾਂ ਖੁੱਲੇ ਹੁੰਦੇ ਹੁਣ ਉਹ ਖੁੱਲੇ ਸੀ ਇਹ ਜਗ੍ਹਾ। ਉਦੋਂ ਖੁੱਲੇ ਸੜਨਾ ਤੇ ਐਸਾ। ਇਹਦੇ ਚ ਤੇਰੀ ਪਈ ਸੀ। ਅਸੀਂ ਦੇਖਦੇ ਸੀ ਇੱਧਰ ਇੱਧਰ ਅੱਛਾ ਆ ਸਾਡਾ ਘਰ ਆਇਆ ਜਿਹੜਾ। ਅੱਛਾ ਅੱਛਾ ਅੱਛਾ। ਇਹਦਾ ਦਰਵਾਜ਼ਾ ਬੰਦ ਕਰਤਾ ਹੁਣ ਪਰਲੇ ਪਾਸੇ। ਇੱਥੇ ਕਿੰਨੇ ਕੁ ਹਾਂਜੀ ਇਸ ਹਾਤੇ ਦੇ ਵਿੱਚ ਕਿੰਨੇ ਕੁ ਕਮਰੇ ਹੁੰਦੇ ਸਨ? ਇਹ ਖਾਤੇ ਦੇ ਵਿੱਚ ਜੀ 4 ਇੱਥੇ ਇੱਕ ਘਰ ਇੱਥੇ ਨਾਲ 4 ਕਮਰੇ ਇਹ ਸੀਗੇ। ਇੱਕ ਇੱਥੇ ਕਮਰਾ ਸੀ, ਉਹ ਇੱਕ ਸੀਗਾ। ਇੱਕ ਅਗਲੇ ਪਾਸੇ ਜੋ 2 ਸੀਗੇ। ਸਾਹਮਣੇ ਉੱਚ ਤਕਰੀਬਨ 3 ਕਮਰੇ ਸੀ। ਇੱਕ ਇੱਧਰਲੀ ਸਾਈਡ ਤੇ ਸੀਗਾ ਹਾਂ ਉੱਚ। ਇੱਕ ਅਗਲੇ ਪਾਸੇ ਕਮਰਾ ਸੀ, 3 ਪਿੱਛੇ ਸੀ। ਇੱਕ ਇੱਧਰ ਨਾਲ ਹੁਣ ਪਰਲੇ ਪਾਸੇ ਉਹਦਾ ਦਰਵਾਜ਼ਾ ਹੋ ਗਿਆ। ਉੱਚ 3 ਕਮਰੇ। ਤੇ ਨਵੀਂ ਉਸਾਰੀ ਹੁਣ ਤਾਂ ਸਾਰੀ ਹੋਈ ਹੈ। ਅੰਦਾਜ਼ਨ ਕਿਤਨੀ ਕੋਈ 3-4 ਕਨਾਲ ਇਹਦੀ ਹੈ ਸੀ ਜਗ੍ਹਾ? ਹਾਂਜੀ ਇੰਨੀ ਹੈ। 3-4 ਕਨਾਲਾਂ ਚੋਂ ਘਰ ਪੂਰਾ ਹੋਤਾ ਪੂਰਾ ਸੀ। ਅੱਛਾ ਅੱਛਾ ਅੱਛਾ। ਫਿਰ ਤਾਂ ਵੱਡੀ ਹਵੇਲੀ ਹੋਣੀ ਹੈ ਨਾ ਉਹਦੇ ਅੰਦਰ, ਫਿਰ ਉਹ ਸਾਰਾ ਕੁਝ ਹੁੰਦਾ। ਇੱਥੇ ਗੇਟ ਲੱਗਿਆ। ਕਿਉਂ ਬਾਬਾ ਜੀ? ਸ਼ਤੀਰੀ ਬਸੋਂ ਸੀ ਪੂਰੀ। ਬੱਸੋਂ ਸੀ। ਹਾਂ ਜਗੀਰ ਸਿੰਘ ਵੀ ਬਸੋਂ ਇੱਥੇ ਸੀ। ਅੱਛਾ ਹਾਂ ਹਾਂ। ਬਸੋਂ ਪਰਲੇ ਹੱਥੇ ਵੀ ਸੀ। ਅੱਛਾ ਅੱਛਾ ਅੱਛਾ। ਜਿਹੜਾ ਪਰਲਾ ਹੱਥ ਇਹ ਜਾਗੀਰ ਸਿੰਘ ਉਹਨਾਂ ਦਾ ਸੀ। ਇਹਨਾਂ ਦੀ ਵਸੋਂ ਅਗਲੇ ਦਿਨ। ਅੱਛਾ ਅੱਛਾ ਅੱਛਾ। ਹਾਂਜੀ, ਆ ਤਾਂ ਉਸੇ ਹੀ ਫੈਮਿਲੀ ਦੇ ਕੁਝ ਹੋਰ ਮੈਂਬਰਸ ਦਾ ਸੀ ਤੇ ਨਾਲ ਜਿਹੜੇ ਇਹਨਾਂ ਦੇ ਦਾਦਾ ਜੀ ਦਾ ਹਾਤਾ ਸੀ ਉੱਥੇ ਹੁਣ ਜਾ ਰਹੇ। ਹਾਂਜੀ ਬਾਬਾ ਜੀ ਆ ਜਾਓ ਨੇੜੇ ਆ ਜਾਓ। ਹਾਂਜੀ ਦੱਸੋ ਇਹਨਾਂ ਦੇ ਹਾਤਾ ਹੁਣ ਦੱਸੋ। ਪਹਿਲੇ ਰਿਕਾਰਡ ਨਹੀਂ ਹੋ ਰਹੀ ਸੀ। ਇਹ ਹੱਦ ਆ। ਇਸ ਤੋਂ ਅੱਗੇ ਫਿਰ ਇਹਨਾਂ ਦਾ ਸ਼ੁਰੂ ਹੋ ਜਾਂਦਾ। ਅੱਛਾ, ਇਹ ਕਿੰਨਾ ਕ ਹੈ? ਕੋਈ ਕਨਾਲ ਸੀ? 1.5-2 ਕਨਾਲ? ਕਿਤਨਾ ਕਾਤਾ ਸੀ? ਇਹ ਕਾਫੀ ਹੈ। ਕਿੱਲਾ ਹੋਣਾ ਤੇ ਕਿੱਲੇ ਕੇ ਚ ਸੀ। ਅੱਛਾ 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 ਅੱਛਾ। ਹਾਂ ਹਾਂ ਹਾਂ। ਆ ਜਿਹੜੀ ਆ ਸਾਰੀ ਲੜੀ ਸੀ। ਕੋਈ ਸ਼ੈ ਨਹੀਂ ਸੀ। ਅੱਛਾ ਮੋਰੇ ਕੁਛ ਨਹੀਂ ਸੀ, ਪੱਧਰਾ ਹੀ ਸੀ। ਹਾਂ ਹਾਂ। ਤੈਨੂੰ ਖਲਾਓ ਫਿਰ ਦਰਵਾਜ਼ਾ ਦਿਖਾ ਦਿਓ ਉਹਨੂੰ। ਇਹ ਗਲੀਆਂ ਬਾਅਦ ਵਿੱਚ ਫਿਰ ਇਹ ਬੜੀ। ਹਾਂ ਚਲੋ ਉਧਰ ਆਓ ਇਹ
ਆ ਜਾਓ ਥੋੜੇ ਅੱਗੇ ਲੰਘਣ ਦਾ ਅੱਗੇ ਲੰਘਣ ਅੱਗੇ ਉਹ ਮਕਾਨ ਨਾ ਜਿਹੜੇ ਹਾਂ ਹਾਂ ਉਹ ਮਕਾਨਾਂ ਦੇ ਪੈਸੇ ਨਹੀਂ ਸੀ ਲਾਉਂਦੇ, ਠੀਕ ਹੈ ਉਹ ਤਜਾਰਤੀ ਲੋਕ ਸੀ, ਹਾਂ ਉਹ ਹਾਂ ਖਰੀਦਦੇ ਸੀ ਜ਼ਮੀਨ, ਇਹਨਾਂ ਦੀ ਜ਼ਮੀਨ ਇਵੇਂ ਨਹੀਂ ਸੀ ਇੰਨੀ, ਅੱਛਾ 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 ਬਹੁਤ ਅੱਛਾ ਮਿਹਨਤੀ ਬੰਦੇ ਸੀ। ਸਾਡੇ ਵਿੱਚੋਂ ਉਹਨਾਂ ਦੀ 3 ਕਿਆਰੇ ਜ਼ਮੀਨ ਇੱਥੇ ਸਾਡੇ ਮੇਰੇ ਮਾਮੇ ਦੇ ਪੁੱਤ ਜੀ, ਜੀ। ਉਹਨਾਂ 8 ਮਰਬੇ ਜ਼ਮੀਨ ਦੇ ਮਕਾਨ ਬਣਾ ਲਏ, ਉਹ ਮਕਾਨਾਂ ਦੇ ਪੈਸੇ ਨਹੀਂ ਸੀ ਲਾਉਂਦੇ। ਅੱਛਾ 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 ਮਕਾਨਾਂ ਤੇ ਇਸ ਲਈ ਫਿਰ ਉਹ ਵੱਡੀਆਂ ਹਵੇਲੀਆਂ ਤੋਂ ਨਹੀਂ ਬਣਾਈਆਂ ਜ਼ਮੀਨ ਬਣਾਉਂਦੇ ਗਏ ਜ਼ਮੀਨ ਬਣਾਉਂਦੇ ਸੀ। ਵਾਹ ਜੀ। ਇਹ ਲੋਕ ਜਿਹੜੇ ਤਜਾਰਤੀ ਲੋਕ ਹੋਣ ਨਾ, ਇਹ ਹੁੰਦੇ ਆ ਬਰੀਕ ਜੇਨ ਦੇ। ਇੱਕ ਮੇਰੇ ਵਰਗੇ ਜ਼ਿਮੀਂਦਾਰ ਜਿਹੜੇ ਆ ਮੋਟੇ ਜੇਨ ਦੇ। ਲਓ ਜੀ ਇਹ ਕਹਿੰਦੇ ਆ ਤੁਹਾਨੂੰ ਬਰੀਕ ਜ਼ੇਨ ਦਾ ਕਿ ਤੁਹਾਡੇ ਵੱਡੇ ਜਿਹੜੇ ਸਨ ਨਾ ਉਹਨਾਂ ਨੇ ਕੋਈ ਵੱਡੇ ਮਹਿਲ ਹਵੇਲੀਆਂ ਇਸ ਲਈ ਨਹੀਂ ਬਣਾਇਆ ਸਨ ਕਿ ਉਹ ਜ਼ਮੀਨਾਂ ਬਣਾ ਐਵੇਂ ਤੇ ਨਹੀਂ ਫਿਰ 5 ਮੁਰੱਬੇ ਇੱਥੇ ਤੇ 5 ਮੁਰੱਬੇ ਉੱਥੇ 12 ਮਰਬੇ ਸੀ ਇਹਨਾਂ ਦੇ ਉੱਥੇ, ਹਾਂ ਹਾਂ ਉੱਥੇ ਜ਼ਮੀਨ ਦੇ 12 ਮਰਬੇ ਸੀ ਹਰ ਫਾਲੇ। ਹਾਂ ਹਾਂ ਥੋੜੀ ਜ਼ਮੀਨ ਨਹੀਂ ਸੀ ਇਹਨਾਂ ਦੇ, 4 ਮਰਬੇ ਐ ਸੀ ਤੇ 1 ਮਰਬਾ ਐਸ ਬਣਿਆ ਸੀ, 5 ਮਰਬੇ ਜ਼ਮੀਨ ਸੀ। ਠੀਕ ਹੈ ਠੀਕ ਤੇ ਹੈਗੇ ਇਹਨਾਂ ਦੇ ਤੁਹਾਡੇ ਜਿਹੜੇ ਸੀ ਨਾ, ਇਹ ਜਿਹੜਾ ਸੀ ਨਾ ਪਰਲਾ ਜਗੀਰ ਸਿੰਘ, ਉਹ ਸਭ ਕੁਝ ਖਾ ਪੀ ਲੈਂਦਾ, ਮਾਮਲਾ ਤੁਹਾਡਾ ਵੱਡਾ ਆਣ ਕੇ ਲਾਉਂਦਾ ਹੁੰਦਾ। ਉਹ ਜੇ ਗੱਡਾ ਕਣਕ ਦਾ ਲੈ ਜਾਏ ਨਾ ਸ਼ਹਿਰ, ਉਹਨੇ ਸਾਰਾ ਯਾਰਾਂ ਦੋਸਤਾਂ ਨੂੰ ਖਵਾਉਣਾ, ਖਾਲੀ ਹੋ ਕੇ ਪਿੰਡ ਮਾਮਲਾ ਇੱਥੋਂ ਕਰਨਾ। ਉਹ ਫਿਰ ਮੋਟੇ ਜ਼ੇਨ ਦਾ ਸੀ ਉਹ ਮੋਟੇ ਜ਼ੇਨ ਦਾ ਸੀ ਜਿਹੜਾ ਉਹ ਆਪਣਾ ਜੇਨ 11 ਬੇਲੀਆਂ ਵਾਲਾ ਸੀ, 11 ਜੀ, ਜੀ, ਬੇਲੀਆਂ ਕੋਲ ਨਿਕਾਹ ਕੇ ਨਹੀਂ ਸੀ ਖਰਚਾ ਕਰਦਾ। ਹਾਂ ਹਾਂ ਉਹ ਪਾਰਪੂਰ ਚੱਕਦਾ ਹੁੰਦਾ ਸੀ ਪੂਰਾ। ਉਹ ਭਾ 7 ਮਣ ਪੱਕਾ ਭਾਰ ਚੁੱਕ ਜਾਂਦਾ ਸੀ। ਉਹਦੇ ਜਿਹੜਾ ਜਵਾਨ 7 ਮਣ 7 ਮਣ ਬੋਰੀ ਵਿੱਚ ਪਾ ਕੀ ਨਾਂ ਸੀ ਉਹਦਾ ਜਿਹੜਾ ਚੁੱਕਦਾ ਸੀ ਜਗੀਰ ਸਿੰਘ। ਇਹ ਸੁਣਿਆ ਤੁਸੀਂ ਹਾਂਜੀ ਹਾਂਜੀ 7 ਮਣ ਚੁੱਕ ਲੈਂਦਾ ਸੀ ਹਾਂ ਹਾਂ ਇੱਥੇ ਰਤੇ ਦੇ ਮੇਲੇ ਤੇ ਚੁੱਕਦਾ ਰਿਹਾ। ਅੱਛਾ ਅੱਛਾ ਇਸ ਅੱਛਾ ਗੱਲ ਤੋਂ ਤਾਂ ਲੱਗਾ ਮੈਨੂੰ ਪੱਕਾ ਇਹ ਸਹੀ ਇਹ ਫੈਮਿਲੀ ਪੱਕਾ ਆ। ਹੋ ਗਿਆ। ਹਾਂ ਹਾਂ ਉਹ ਇਹ ਗੱਲ ਦੱਸੀ ਨਾ ਕਿਉਂਕਿ ਉਹ ਸੁਣੀ ਹੋਈ ਆ ਅੱਛਾ ਪੱਕ ਤੁਹਾਨੂੰ ਵੀ ਹੈ ਪਹਿਲੇ ਤੁਸੀਂ ਵੀ ਇਹ ਸੁਣ ਚੁੱਕੇ ਇਹਨਾਂ ਨੇ ਸੁਣੀ। ਇਹਨਾਂ ਨੂੰ ਪਤਾ ਸਾਰਾ ਕਿ ਉਹ ਗੱਲਾਂ ਹੀ- ਚਲਿए जी ਅੱਗੇ ਹਵੇਲੀ ਕੋ ਦੇਖੀਏ ਜਨਾਂ ਦੀ ਜਿਹੜੀ ਉਸ ਵੇਲੇ ਹੱਥੇ ਦੀ ਥਾਂ ਅੱਛਾ ਜੀ ਬਸ ਇਹੋ ਹੀ ਆ, ਗਾਂ ਜਿਹੜੇ ਘਰ ਉਹ ਨਵੇਂ ਉਹ ਪੁਰਾਣੀ ਇੱਕ ਗੱਲ ਸ਼ਾਇਦ ਤੁਸੀਂ ਸੁਣੀ ਹੋਵੇ, ਇੱਕ ਜੀ, ਉਹ ਵੀ ਜੀ। ਦੱਸਦੇ ਹੁੰਦੇ ਸੀ ਬਜ਼ੁਰਗ ਸਾਡੇ, ਵੀ ਇੱਕ ਭਲਵਾਨ ਆਇਆ ਇੱਥੇ ਪਿੰਡ ਦੇ ਵਿੱਚ, ਛਿੰਝ ਸੀਗੀ, ਉਹ ਕਹਿੰਦਾ ਉਹਨੇ ਚੈਲੰਜ ਕੀਤਾ ਵੀ ਆ ਜਾਓ ਕੋਈ ਵੀ ਮੇਰੇ ਸਾਹਮਣੇ ਨਿਕਲੋ, ਤਾਂ ਕੋਈ ਬਾਹਲਾ ਨਿਕਲਿਆ ਨਹੀਂ, ਉਹ ਤੋਂ ਜਿਹੜਾ ਵੀ ਆਇਆ ਉਹ ਢਾਹ ਕੇ ਚਲੇ ਗਿਆ। ਸੋ ਮੇਰੇ ਬਾਬੇ ਨੇ ਫਿਰ ਜਿਹੜਾ ਸਾਡਾ ਉਹਨਾਂ ਦਾ ਵੱਡਾ ਮੁੰਡਾ ਸੀ ਨਾ ਸਾਰਾ ਨਾਮ ਹਜੂਰਾ ਸਿੰਘ, ਅੱਛਾ ਉਹਨਾਂ ਨੂੰ ਕਹਿੰਦਾ ਵੀ ਆਉਂਦੇ ਸਾਲ ਨੂੰ ਜਿਹੜੀ ਛਿੰਝ ਹੋਣੀ ਆ ਤੂੰ ਉੱਥੇ ਢਾਉਣਾ ਆ। ਅੱਛਾ ਉਦੋਂ ਬਦਾਮਾਂ ਦੀ ਬੋਰੀ ਲਿਆ ਕੇ, ਘਿਓ ਤਾਂ ਘਰ ਦਾ ਬਥੇਰਾ ਹੁੰਦਾ ਸੀਗਾ, ਬਥੇਰਾ ਇੱਥੇ ਥੋੜਾ ਮਾਲ ਸੀ। ਕਹਿੰਦਾ ਵੀ ਆਉਂਦੇ ਸਾਲ ਉਹ ਜਦੋਂ ਆਊਗਾ, ਉਹ ਬੰਦਾ ਆਇਆ ਉਹਨੇ ਉਦਾਂ ਹੀ ਚੈਲੰਜ ਕੀਤਾ ਵੀ ਆ ਜਾਓ ਮੇਰੇ ਨਾਲ ਇਸ ਪਿੰਡ ਚੋਂ, ਕਹਿੰਦੇ ਵੀ ਕਿਸੇ ਨੇ ਵੀ ਘੁਲਣਾ ਆ ਜਾਓ, ਨਿਕਲਿਆ। ਉਦੋਂ ਮੇਰੇ ਫਿਰ ਬਾਬੇ ਨੇ ਉਹਨੂੰ ਕਿਹਾ ਵੀ ਜਾ ਹੁਣ, ਉਹ ਫਿਰ ਜਦੋਂ ਗਿਆ ਹੁਣ ਜਾ ਕੇ ਜਦੋਂ ਉਹ ਗੇੜੀ ਮਾਰੀ, ਉਹ ਤਾਏ ਮੇਰੇ ਨੇ ਚੱਕਿਆ, ਉਹ ਪੈਂਦੀ ਸੱਟੇ ਉਹ ਧੌਣ ਪਾਰ ਸੁੱਟਿਆ, ਉਹਦੇ ਧੌਣ ਦਾ ਮਣਕਾ ਟੁੱਟ ਗਿਆ, ਤਾਂ ਉਹ ਮੁੜ ਕੇ ਉਹ ਘੁਲ ਨਹੀਂ ਆਇਆ ਉਹ ਪਿੰਡ ਦੇ ਵਿੱਚ। ਇਹ ਗੱਲਾਂ ਉਹ ਸੁਣਾਉਂਦੇ ਹੁੰਦੇ ਸੀ। ਅੱਛਾ ਸੁਣਾਉਂਦੇ ਸਨ ਹਾਂਜੀ ਠੀਕ ਇੱਥੋਂ ਨਾ ਗੇਟ ਲੱਕੜ ਦਾ ਜੀ ਤਕਰੀਬਨ ਜੇਨ ਦੀ ਆਇਆ ਸੀ ਜਮਾਨੇ ਟਰਾਲੀ ਲੰਘ ਸਕਦੀ ਸੀ, ਉਦੋਂ ਗੱਡੇ ਹੁੰਦੇ ਸੀ ਰੇੜੀਆਂ ਬੈਲਾਂ ਵਾਲੀਆਂ, ਉਹਨਾਂ ਨੇ ਸਿੱਧੇ ਆਪਣੇ ਗੱਡੇ ਲਿਆ ਕੇ ਗਦਾਮ ਵੀ ਵਿੱਚ ਬਣੇ ਸੀ, ਘੋੜਿਆਂ ਦੇ ਸਤੱਬਲ ਵੀ ਬਣੇ ਸੀ ਵਿੱਚ, ਠੀਕ ਹੈ ਹਰ ਸ਼ਾਮ ਦੀ ਅੰਦਰ ਆ ਜਾਂਦੀ ਸੀ। ਤਕਰੀਬਨ ਜਗ੍ਹਾ ਘੱਟ ਤੋਂ ਘੱਟ ਹੋਈ 1.5 ਪੌਣੇ 2 ਕਿੱਲੇ ਹੋ ਗਈ। 1.5 ਪੌਣੇ 2 ਕਿੱਲੇ ਤੇ ਘਰ ਦੇ ਰਵਣ ਦੇ ਵਾਸਤੇ ਜਿਹੜੀ ਰਿਹਾਇਸ਼ ਸੀ ਉਹ ਕਿੰਨੇ ਕਮਰੇ ਸਨ? 3 ਜੱਟਾਂ ਵਾਲਾ 4 5 ਸੀ, ਗਲਬਨ 5। ਹਾਂਜੀ ਹੁਣ ਅਸੀਂ ਚੱਲੇ ਆ ਪੈਲੀਆਂ ਦੇ ਵਿੱਚ, ਉਹੀ ਜਿੱਥੇ ਇਹਨਾਂ ਦੇ ਵੱਡੇ ਵਾਈ ਬੀਜੀ ਕਰਦੇ ਰਹੇ, ਔਰ ਅੱਜ ਵੀ ਦੱਸਦੇ ਆ ਕਿ ਪੁਰਾਣਾ ਬੰਨਾ ਪਾਰਟੀਸ਼ਨ ਦੇ ਵੇਲੇ ਦਾ ਉਹ ਉਂਝ ਹੀ ਉਸੇ ਹਾਲਤ ਦੇ ਵਿੱਚ ਅਜੇ ਵੀ ਉੱਥੇ ਪਿਆ ਵਾ, ਉਹਨੂੰ ਨਹੀਂ ਛੇੜਿਆ ਗਿਆ। ਸੋ ਇਹਨਾਂ ਦੀ ਖਾਹਿਸ਼ ਹੈ ਜਿਹੜੇ ਆਉਣ ਵਾਲੇ ਪੁਰਾਣੇ ਆ ਕਿ ਉਸ ਨੂੰ ਵੀ ਜਾ ਕੇ ਦੇਖਿਆ ਜਾਵੇ, ਤੇ ਚੱਲੇ ਆ ਉਹਨਾਂ ਪੈਲੀਆਂ ਦੇ ਵਿੱਚ ਔਰ ਉਹ ਬੰਨਾ ਦੇਖਣ।
ਹਾਂਜੀ ਬਾਬਾ ਜੀ ਦੱਸੋ ਅਸੀਂ ਕਿੱਥੇ ਉੜਪੜਾ ਆ? ਆ 45 ਆ ਹਾਂ ਹਾਂ ਇਹ ਵੇਖ ਖਲੋਤੇ ਹਾਂ ਹਾਂ ਛਟਾ ਅੱਛਾ ਅੱਛਾ ਤੇ ਇਹ ਬੰਨੇ ਇਹ ਜਿਹੜੇ ਆ ਉਸੇ ਵੇਲੇ ਦੇ ਇਹ ਵੱਟ ਉਸੇ ਵੇਲੇ ਦੀ ਉਸ ਵੇਲੇ ਦੇ ਅੱਛਾ ਇਹਨਾਂ ਨੇ ਲੋਕਾਂ ਨੇ ਜਿਹੜੇ ਹੈਗੇ ਨਾ ਇਹ ਰੱਖੇ ਸੀ ਆਪਣਾ ਬੰਦੇ ਉਹਦੇ ਬੰਦੇ ਸੀ ਨਾ ਉਹਨਾਂ ਨੇ ਆਪਣਾ ਨੌਕਰ ਨਾਕਰ ਉਹ ਬੰਨੇ ਬੁੰਨੇ ਪਾਉਂਦੇ ਤੇ ਕੋਈ ਨਾ ਗਾਹ ਪਾਤਾ ਜਾਵੇ ਨਾਲੇ ਨੇ ਸਾਰੀ ਇਕੱਠੀ ਕੀਤੀ। ਇਹ ਬੰਨਾ ਉਸ ਵੇਲੇ ਦਾ ਹੈ। ਉਹੀ ਉਸੇ ਤਰ੍ਹਾਂ ਉਸੇ ਹਾਲਤ ਵਿੱਚ ਪਾ ਉਹਦੇ ਆਪਣੇ ਬੰਦੇ ਬਣੇ ਆ ਜਿਹੜੇ ਉਹ ਸਾਨੂੰ ਹੋਰ ਵੀ ਸਕੂਨ ਮਿਲਦਾ ਆ ਦੇਖ ਕੇ ਆ ਕੇ ਤੇ ਇਹ ਅੱਜ ਵੀ ਕਮਾਦ ਜੇ ਉਸ ਪਿਆਲੀ ਅੱਜ ਵੀ ਕਮਾਲ ਖਲੋਤਾ ਜੀ। ਬਿਲਕੁਲ ਉਸ ਮਿੱਟੀ ਨੂੰ ਹੱਥ ਲਾ ਕੇ ਬੜੀ ਖੁਸ਼ੀ ਹੁੰਦੀ ਆ ਜਿੱਥੇ ਸਾਡੇ ਬਜ਼ੁਰਗਾਂ ਦੇ ਪੈਰ ਪਏ ਆ। ਆਪਣੀ ਹੱਥੀ ਬਣਾਈ। ਹਾਂ ਸੋ ਅਸੀਂ ਅਹਿਮਦ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਵੀ ਸਾਨੂੰ ਇੱਥੇ ਲੈ ਕੇ ਆਏ ਤਾਂ ਸਾਨੂੰ ਆਹ ਸਾਰੇ ਪੁਰਾਣੇ ਬਜ਼ੁਰਗਾਂ ਦੀ ਹਿਸਟਰੀ ਬਾਰੇ ਕੁਝ ਪਤਾ ਲੱਗਾ ਹੈ। ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਹੈ। ਇਹ ਹੁਣ ਤੁਸੀਂ ਦੇਖੋ ਪੂਰੀ ਪੈੜੀ ਅਸੀਂ ਉਸ ਦੇ ਵਿਚਕਾਰ ਖੜੇ ਆ। ਇੱਥੇ ਦੋ ਮੁਰੱਬੇ ਦੱਸ ਰਿਹਾ ਸੀ ਨਾ। ਪਹਿਲਾ ਮੁਰੱਬਾ ਬਾਬਾ ਜੀ ਕੀ ਨੰਬਰ ਕੀ ਹੈ ਮੁਰੱਬੇ ਦਾ? 45 ਇਹ 45 ਨੰਬਰ ਤੇ ਇਹ 46 ਨੰਬਰ ਮਤਲਬ ਮੁਰੱਬੇ ਦੀ ਵੰਡ ਇਹ ਹੋ ਰਹੀ ਹੈ। ਹੁਣ ਤੁਸੀਂ ਇੱਕ ਹੋਰ ਦੇਖੋ ਕਿ ਉਹ ਪਿੱਛੇ ਵੱਟ ਜਿਹੜੀ ਆ ਰਹੀ ਥੋੜੀ ਪਿੱਛੋਂ ਵੱਟ ਉਹ ਵੱਟ ਨਵੀਆਂ ਜਿਹੜੀਆਂ ਵੱਟਾਂ ਬੰਨੇ ਜਿਹੜੇ ਨਾ ਉਹ ਬਣੇ ਹੋਏ ਉਹ ਥੋੜੇ ਜਿਹੇ ਅੱਗੇ ਆ ਗਏ ਨੇ। ਲੇਕਿਨ ਇਹ ਜਿਹੜੇ ਉਸ ਵੇਲੇ ਇੱਕ ਅੰਦਾਜ਼ਿਆਂ ਦੇ ਨਾਲ ਉਹ ਪੱਥਰ ਲੈਣਾ ਹੁੰਦੇ ਸਨ ਨਾ ਉਹਦੇ ਤੇ ਬਣਾਈ ਹੋਈ ਇਹ ਥੋੜੀ ਜਿਹੀ ਅੱਗੇ ਹੈ। ਠੀਕ ਹੈ ਉਹ ਮੁਰੱਬੇ ਲਾਈਨ ਦੇ ਅੰਦਰ ਵੀ ਡਿਫਰੈਂਸ ਆ ਰਹੀ ਹੈ। ਜਿਹੜਾ ਇਹਨਾਂ ਦੀ ਗੱਲ ਉਹ ਬਿਲਕੁਲ ਸੱਚੀ ਸਾਬਤ ਹੁੰਦੀ ਹੈ ਕਿ ਇਹਨੂੰ ਛੇੜਿਆ ਨਹੀਂ ਗਿਆ। ਉੱਥੇ ਨਵੇਂ ਕਿੱਲੇ ਵਾਲੇ ਜ਼ਿਮੀਂਦਾਰ ਆ ਗਏ ਤੇ ਉਹਨਾਂ ਨੇ ਸੇਧ ਕਰ ਉਹ ਵੀ ਪੁਰਾਣੀ ਆ ਉਹ ਵੀ ਪੁਰਾਣੀ ਅੱਛਾ ਉਹ ਵੀ ਇਹਨਾਂ ਦੀ ਪਾਈ ਆ। ਅੱਛਾ ਇਹਨਾਂ ਦੀ ਨਹੀਂ ਪਾਈ ਹੋਈ ਉਹ ਤਿੰਨਾਂ ਪੈਲੀਆਂ ਦਾ ਅੱਛਾ ਆ ਦੋ ਲੈਣਾ ਦਾ ਉਹ ਤਿੰਨਾਂ ਲੈਣਾ ਦਾ ਉਹ ਉਸ ਬੰਨੇ ਉਹਦਾ ਪਰਲਾ ਮਰਬਾ ਉਹਦੀ ਸਧਾਈ ਵੇਖੇ ਤੇ ਉਹ ਬੰਨਾ ਆਉਂਦਾ। ਇਹ ਬੰਨੇ ਦਾ ਤੇ ਉਹਦਾ ਇਹ ਫਰਕ ਕਿਉਂ ਆ ਰਹੀ ਹੈ? ਇਹ ਫਰਕ ਇਹਨਾਂ ਨੇ ਪਾਇਆ ਅੱਜ ਦੇ ਕੋਲ ਖਲੋਤੇ ਇਹਦੇ ਵੱਡ ਗਿਆ। ਇਹਨਾਂ ਦੇ ਵਟਕਿਆਂ ਦਾ ਫਰਕ ਵੀ ਹੋਇਆ ਅੱਜ ਵੀ ਹੈ। ਹਾਂ ਲਓ ਜੀ ਇਹ ਕਹਿੰਦੇ ਆ ਵੀ ਉਹ ਬੰਨੇ ਵੀ ਉਹੀ ਹਨ ਉਸ ਵੇਲੇ ਅੰਦਾਜ਼ਿਆਂ ਨਾਲ ਬਣੇ ਸਨ। ਆ ਵੀ ਬੰਨਾ ਉਦੋਂ ਦਾ ਤੇ ਉਹ ਵੀ ਬੰਨਾ ਉਦੋਂ ਦਾ ਹੀ ਆ। ਆ ਸਾਹਮਣਾ ਹਾਂ ਸਾਹਮਣਾ ਉਹ ਤਿੰਨਾਂ ਲੈਣਾ ਦਾ ਆਉਂਦਾ ਤੇ ਇਹ ਦੋਹਾਂ ਦਾ ਇਹਨੇ ਨੌਕਰ ਰੱਖੇ ਸੀ। ਨੌਕਰ ਦਾ ਜਿੱਥੇ ਦਿਲ ਕਰਦਾ ਉਹ ਬੰਨੇ ਪਾਈ ਜਾ। ਇਹ ਰੱਖੇ ਜਦੋਂ ਪੈਸੇ ਦਿੰਦੇ ਆਪਣਾ ਪਾਈ ਗਏ ਇਹਨਾਂ ਰਕਬਾ ਸਾਰਾ ਆਪਣਾ ਹੀ ਸੀ। ਠੀਕ ਹੈ ਇਹਦੇ ਇੱਕ ਲਾਈਨ ਨੂੰ ਪਾਣੀ ਵੱਢਦੇ ਹੁੰਦੇ ਸੀ ਤੋੜ ਟੋਕਾ ਕਰੀ ਜਾਂਦੇ ਹੁੰਦੇ ਸੀ। ਜ਼ਮੀਨ ਉੱਚੀ ਸੀ ਲਾਈਨ ਪੂਰੀ ਭਰ ਕੇ ਤੇ ਫੇਰ ਪਿੱਛੇ ਪਾਣੀ ਵੱਢਣਾ। ਇਹ ਚਾਰ ਮਰਬੇ ਦੇ ਇਕੱਠੇ ਦੋ ਇਹਨਾਂ ਦੇ ਉਹ ਸਾਡੇ ਵੀ ਲਿਆ ਦੋ ਕੋਈ ਗੱਲ ਅੱਛਾ ਤੇ ਉਹਦੇ ਜਿਹੜਾ ਪਹਿਲੇ ਹੱਥੇ ਵਾਲਾ ਤੁਹਾਡੇ ਜਿਹੜੇ ਅਸਲ ਮਰਬੇ ਉਹ ਇਹ ਆ। ਇਹ ਆ ਅੱਛਾ ਅੱਛਾ ਇਹ ਰੋਡ ਜੇ ਹੁਣ ਉਹਨੂੰ ਲਈਏ ਇਹਦੇ ਅੱਗਾ ਪਿੱਛਾ ਜਿਹੜਾ ਤੇ ਪਟਵਾਰੀ ਦੇ ਕੱਢਣਾ ਹੈ। ਹਾਂ ਹਾਂ ਸਹੀ ਹੈ। ਹੋਰ ਤੇ ਕੋਈ ਕੱਢ ਨਹੀਂ ਸਕਦਾ। ਚਲੋ ਬਹੁਤ ਬਹੁਤ ਤੁਹਾਡਾ ਆ ਜਾਓ ਜੀ ਥੋੜੇ ਤੁਰਿਓ। ਕਰੀਏ ਥੋੜਾ ਜਿਹਾ ਅੱਗੇ ਆਓ ਅੱਗੇ ਆਓ ਵੀ ਵੇਖ ਲਓ। ਹਾਂਜੀ ਹਾਂਜੀ ਤੁਹਾਡੀ ਰੱਬ ਲੰਬੀ ਹੋਰ ਉਮਰ ਕਰੇ। ਉਹ ਜਿਹੜਾ ਤਿੰਨਾਂ ਲੈਣਾ ਦਾ ਇਹ ਦੋਹਾਂ ਦਾ ਹੈ। ਹਾਂਜੀ ਹਾਂਜੀ ਹੈਗਾ ਉਹ ਵੀ ਪੁਰਾਣਾ ਹੀ ਆ। ਅੱਛਾ ਅੱਛਾ ਚਲੋ ਬਹੁਤ ਵਧੀਆ ਹੋ ਗਿਆ ਵੀ ਦੇਖ ਜਾ। ਦੱਸੋ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਕੋਈ ਜੀ। ਆਂਦਾ ਜ਼ਹਿਨ ਦੇ ਵਿੱਚ ਕਿ ਇੱਥੇ ਕੱਸੀ ਕੁੱਸੀ ਮੋਢਿਆਂ ਤੇ ਹੋਣੀ ਹੈ ਵੱਡਿਆਂ ਦੇ। ਇਹਨਾਂ ਬੰਦਿਆਂ ਤੇ ਬੇਸ਼ੱਕ ਨੌਕਰ ਚਾਕਰ ਕਰਦੇ ਹੋ ਕਦੀ ਆਮ ਦੀ ਬਾਈ ਕਿਉਂਕਿ ਕਿਸਾਨੀ ਵਾਲਾ ਨੂੰ ਉਦੋਂ ਤੱਕ ਉਹਦਾ ਸ਼ੌਕ ਹੀ ਪੂਰਾ ਨਹੀਂ ਹੁੰਦਾ ਜਦੋਂ ਤੱਕ ਉਹ ਆਪ ਨਹੀਂ ਮੋਢੇ ਤੇ ਨਹੀਂ ਰੱਖਦਾ। ਛੱਡਦੇ ਤੇ ਮੈਨੂੰ ਰਾਜਾ ਛੱਡ ਦੇ ਹਾਂਜੀ ਸਾਡੇ ਨਾਲ ਦੋ ਸ਼ਖਸੀਅਤਾਂ ਹੋਰ ਵੀ ਹਨ ਇਸੇ ਹੀ ਘਰ ਦੇ ਪ੍ਰਾਹੁਣੇ। ਅਸੀਂ ਇਹਨਾਂ ਤੋਂ ਪੁੱਛਦੇ ਹਾਂ। ਸਾਡੇ ਨਾਲ ਰਾਜ ਜੀ ਰਿਤੂ ਰਾਜ ਜੀ ਤੇ ਨਾਲ ਹਨ ਕਾਲੂ ਸਾਹਿਬ। ਤੁਸੀਂ ਆਪਣੇ ਸਹੁਰਿਆਂ ਦੀਆਂ ਜ਼ਮੀਨਾਂ ਤੇ ਫਿਰ ਰਹੇ ਹੋ ਜੀ ਇਸ ਵੇਲੇ ਤੇ ਦੱਸੋ ਵੱਡਿਆਂ ਨੇ ਜਿਹੜੀਆਂ ਆਬਾਦ ਕੀਤੀਆਂ ਸਨ ਇੱਥੇ ਆ ਕੇ ਤੇ ਅੱਜ ਆ ਕੇ ਅਗਰ ਇੱਥੇ ਹੁੰਦੇ ਤੇ ਅੱਜ ਤਾਂ ਫਿਰ ਬੜੇ ਟੌਰ ਹੋਣੇ ਸੀ ਤੁਹਾਡੇ ਤੇ।
ਪੂਰੇ ਜਵਾਈ ਬਣੇ ਹੋਣਾ ਸੀ। ਉਹ ਤਾਂ ਤੁਸੀਂ ਹੁਣ ਵੀ ਪੂਰੀ ਫੀਲ ਲੈ ਰਹੇ ਹੋ। ਕਾਲੂ ਸਾਹਿਬ ਦੱਸੋ ਕੁਝ। ਹਾਂਜੀ, ਸਾਰਿਆਂ ਨੂੰ ਵੱਡਾ ਤਾਂ ਇਹ ਫੀਲ ਕੀਤਾ ਜਦੋਂ ਗਰੋ ਅਪ ਹੋਏ ਆ ਇੰਡੀਆ ਦੇ ਵਿੱਚ। ਪਾਕਿਸਤਾਨ ਬਾਰੇ ਬਹੁਤ ਮਾੜੇ ਵਿਊ ਦੱਸਦੇ ਸੀ ਲੋਕ, ਪਰ ਇੱਥੇ ਆ ਕੇ ਫੀਲ ਹੋਇਆ ਵੀ ਇਟਸ ਇੰਟਾਇਰਲੀ ਡਿਫਰੈਂਟ। ਇੰਨੀ ਪਿਆਰ ਮੁਹੱਬਤ ਮਿਲੀ ਆ ਵੀ ਜਿਹੜੀ ਅਸੀਂ ਸੋਚ ਵੀ ਨਹੀਂ ਸੀ ਸਕਦੇ। ਹਾਂ, ਤੇ ਉੱਥੇ ਜਦੋਂ ਗਰੋ ਅਪ ਹੋਏ ਆ ਤਾਂ ਇੰਨਾ ਦੱਸਦੇ ਸੀ ਵੀ ਮੁਸਲਮਾਨ ਬਹੁਤ ਜ਼ਾਲਮ ਨੇ, ਬਹੁਤ ਇਦਾਂ ਕੀਤਾ ਆ, ਪਰ ਇਟਸ ਇੰਟਾਇਰਲੀ ਡਿਫਰੈਂਟ। ਸਾਨੂੰ ਉਹ ਤੇ ਵੇਲੇ ਦੀ ਸਿਆਸਤ ਹੈ ਨਾ, ਜਿੰਦੇ ਅੰਦਰ ਉਹ ਕਿਸੇ ਵੀ ਕਰੈਕਟਰਸ ਹੁੰਦੇ ਆ ਨਾ ਜਿਹੜੇ ਜ਼ੁਲਮ ਕਰਦੇ ਆ, ਉਹਨਾਂ ਨੂੰ ਅਸੀਂ ਨਾ ਮੁਸਲਿਮ ਕਹਿ ਸਕਦੇ ਆ, ਉਹ ਜੰਮੇ ਤੇ ਹੁੰਦੇ ਆ ਜਿਹੜੇ ਉਹਨਾਂ ਦੇ ਵੱਡਿਆਂ ਦਾ ਕੋਈ ਫੇਥ ਹੈ, ਕੋਈ ਰਿਲੀਜਨ ਹੈ, ਉਹਦੇ ਅੰਦਰ ਜੰਮੇ ਹੁੰਦੇ, ਲੇਕਿਨ ਜ਼ਾਲਮ ਦਾ ਕਹਿੰਦੇ ਆ ਕਿ ਕੋਈ ਮਜ਼ਹਬ ਨਹੀਂ ਹੁੰਦਾ। ਤੇ ਇੱਥੇ ਹੁਣ ਆਪਣੀ ਹਮਜਾਨ ਦੇ ਨਾਲ ਆ ਕੇ ਇਹਨਾਂ ਦੇ ਦੇਖਿਆ ਕਿੰਨੇ ਇਹ ਜ਼ਿਆਦਾ ਇਮੋਸ਼ਨਲ ਨੇ, ਆਪਣੇ ਡੈਡ ਦੀ ਧਰਤੀ ਤੇ ਆਏ ਨੇ, ਬਾਬਿਆਂ ਦੀ ਧਰਤੀ ਤੇ ਆਏ ਨੇ, ਤੇ ਬਹੁਤ ਖੁਸ਼ੀ ਹੋਈ ਆ। ਤੁਸੀਂ ਬਹੁਤ ਚੰਗਾ ਕੀਤਾ, ਤੁਸੀਂ ਉਹਨਾਂ ਨੂੰ ਲੈ ਕੇ ਆਏ, ਔਰ ਇਹੀ ਤੁਹਾਡੇ ਵੱਡੇ ਹੋਣ ਦੀ ਨਿਸ਼ਾਨੀ ਹੈ, ਇੱਕ ਚੰਗੇ ਇਨਸਾਨ ਹੋਣ ਦੀ ਨਿਸ਼ਾਨੀ ਹੈ ਕਿ ਇਹ ਜਿਹੜਾ ਕਰੈਕਸ਼ਨ ਸੀ ਉਸ ਨੂੰ ਤੁਸੀਂ ਦੁਬਾਰਾ ਤੋਂ ਜੋੜਿਆ। ਰਿਤੂ ਜੀ ਬੜੇ ਚੁੱਪ ਹਨ, ਕੁਝ ਬੋਲ ਨਹੀਂ ਰਹੇ, ਲੱਗਦਾ ਇਹਨਾਂ ਤੋਂ ਪਹਿਲੇ ਨਹੀਂ ਬੁਲਵਾਇਆ ਗਿਆ ਤੇ ਇਹਨਾਂ ਨੂੰ ਪਹਿਲਾਂ ਜੋੜ ਦੇਣਾ। ਜੇ ਵੱਡੇ ਹੁਣ ਛੋਟੇ ਨੂੰ ਚੁੱਪ ਰਹਿਣਾ ਚਾਹੀਦਾ। ਅੱਛਾ, ਹੁਣ ਇਹਨਾਂ ਨੇ ਨਾ ਬਾਕੀਆਂ ਨੂੰ ਵੱਡੇ ਬਣਾ ਕੇ ਹੁਣ ਵੀ ਆਪਣੀ ਜਾਨ ਛੁਡਾ ਲਈ। ਹਾਂਜੀ, ਇਸ ਵੇਲੇ ਅਸੀਂ ਪੂਰਾ ਪਿੰਡ ਵੀ ਵੇਖ ਲਿਆ। ਸਾਡੀ ਖੁਸ਼ਬਖਤੀ ਕਿ ਹਿਤਪਾਲ ਸਾਹਿਬ ਦੇ ਵੱਡਿਆਂ ਦਾ ਘਰ ਦੀ ਥਾਂ ਵੀ ਲੱਭ ਗਈ, ਜ਼ਮੀਨਾਂ ਵੀ ਫਿਰ ਰਹੀਆਂ, ਬੰਨੇ ਵੀ ਦੇਖ ਰਿਹਾ, ਇੱਥੋਂ ਦੇ ਲੋਕਾਂ ਨੂੰ ਵੀ ਮਿਲ ਰਿਹਾ। ਹੋਰ ਜਿਹੜੀ ਇੱਥੇ ਫੈਮਿਲੀ ਸਨ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਉਜਾੜੇ ਵੇਲੇ ਚੜ੍ਹਦੇ ਪੰਜਾਬ ਜਿਨ੍ਹਾਂ ਨੂੰ ਜਾਣਾ ਪਿਆ, ਉਹਨਾਂ ਦੇ ਸਭ ਦੇ ਬਾਰੇ ਜਾਣ ਰਹੀ ਆ। ਤੇ ਪੁੱਛਦੇ ਆ ਕਿ ਅੱਜ ਦਾ ਦਿਨ ਜੋ ਸੋਚ ਕੇ ਇੱਕ ਤਾਂਗ, ਇੱਕ ਆਸ ਲੈ ਕੇ ਆਏ ਸਨ ਹਿਤਪਾਲ ਸਿੰਘ ਜੀ, ਉਹਦੇ ਬਾਰੇ ਕੀ ਕਹਿੰਦੇ ਨੇ ਕਿ ਕਿਸ ਹੱਦ ਤੱਕ ਉਹਨਾਂ ਦੀ ਪੂਰੀ ਹੋਈ ਉਹ ਸੋਚ, ਹੋਰ ਕੀ ਹੋਣਾ ਚਾਹੀਦਾ ਸੀ, ਕੀ ਕੁਝ ਹੋਇਆ ਇਹਨਾਂ ਦੇ ਪਿੰਡ ਦੇ ਵਿਜ਼ਿਟ ਦੇ ਵਿਚਕਾਰ, ਇਹ ਕੋਈ ਪਲੀਜ਼ ਦੱਸੋ ਸੀ। ਕਨਕਲੂਡਿੰਗ ਰਿਮਾਰਕਸ ਕੀ ਹੈ ਤੁਹਾਡੇ ਓਵਰਆਲ ਅੱਜ ਦੇ ਵਿਜ਼ਿਟ ਬਾਰੇ? ਹਾਂਜੀ, ਜਦੋਂ ਅਸੀਂ ਅਮਰੀਕਾ ਤੋਂ ਤੁਰੇ ਸੀ, ਮਨ ਦੇ ਵਿੱਚ ਖਾਸ਼ ਸੀ ਵੀ ਅਸੀਂ ਆਪਣੇ ਬਜ਼ੁਰਗਾਂ ਦੇ ਪਿੰਡ ਦੇਖ ਕੇ ਆਵਾਂਗੇ, ਪਰ ਕੋਈ ਪੱਕੀ ਉਮੀਦ ਨਹੀਂ ਸੀ ਵੀ ਇਹ ਸਾਡਾ ਮਕਸਦ ਜਿਹੜਾ ਸੀਗਾ ਉਹ ਪੂਰਾ ਹੋ ਜਾਊਗਾ। ਤੇ ਅਹਿਮਦ ਸਾਹਿਬ ਦੀ ਮਿਹਨਤ ਦੇ ਨਾਲ ਤੇ ਆਪਣੇ ਭਾਈ ਸਾਹਿਬ ਸੰਧੂ ਸਾਹਿਬ ਦੇ, ਅਕਰਮ ਸੰਧੂ ਸਾਹਿਬ ਦੇ ਮਿਹਰ ਦੇ ਨਾਲ ਇਹ ਸਾਡਾ ਮਕਸਦ ਜਿਹੜਾ ਸੀ ਉਹ ਪੂਰਾ ਹੋਇਆ। ਔਰ ਜੋ ਸਾਡੇ ਮਨ ਦੀ ਚਾਹਤ ਸੀ ਇਹ ਉਹਦੇ ਨਾਲੋਂ ਵੀ ਵਾਧੂ ਇਹਨਾਂ ਨੇ ਪੂਰਾ ਕੀਤਾ ਆ। ਸੋ ਇਹ 117 ਚੱਕ ਦੇ ਵਿੱਚ ਅਸੀਂ ਉਹ ਗੇਟ ਦੇ ਉੱਪਰ ਲਿਖਿਆ ਆ, ਅਸੀਂ ਖੜੇ ਆ। ਹੁਣ ਅਸੀਂ ਵਾਪਸੀ ਸਾਡੀ ਲਾਇਲਪੁਰ ਆਪਣੇ ਲਾਹੌਰ ਨੂੰ ਚੱਲ ਰਹੇ ਆ ਵਾਪਸ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਸ਼ੁਕਰਗੁਜ਼ਾਰ ਹਾਂ। ਵਸਦੇ ਰਹੋ ਜੀ। ਬਸ ਸਾਡੇ ਚੰਗੇ ਬਾਗ ਤੇ ਜੋ ਅਸੀਂ ਸੋਚ ਕੇ ਆਏ ਸੀ ਉਹ ਸਾਰਾ ਕੁਝ ਅਸੀਂ ਦੇਖ ਲਿਆ। ਮੈਨੂੰ ਵੀ ਇੱਕ ਡਰ ਸੀ ਕਿ ਕਿਤੇ ਇਹ ਨਾ ਹੋਵੇ ਕਿ ਸਾਨੂੰ ਕੁਝ ਲੱਭ ਨਾ ਪਾਵੇ, ਲੇਕਿਨ ਜੋ ਸੋਚਿਆ ਸੀ ਸਭ ਕੁਝ ਲੱਭ ਗਿਆ। ਸਭ ਕੁਝ ਲੱਭ ਗਿਆ। ਕੁਦਰਤ ਵੀ ਮਿਹਰਬਾਨ ਹੁੰਦੀ ਹੈ ਜੇ ਤੁਸੀਂ ਕੁਝ ਘਰ ਤੋਂ ਨਿਕਲ ਕੇ ਕੁਝ ਚੰਗਾ ਕਰਨ ਦਾ ਆਰ ਕਰਦੇ ਹੋ। ਚਲਿਏ ਜੀ।